ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਜੀ ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਵਿਚਾਰਾਂਗੇ। ਜੀ ਡਾਕਟਰ ਸਾਹਿਬ। Khalid Aziz likhte ne, my father is 90 years old and he is alive. He told me that he was living in district Ambala with his best friend Amarjit Singh. He said Sikh and Muslims love and live together like brothers and never fight. फिर उन्होंने जारी रखा है, now we are in Pakistan and my father miss his friends and that nice era. फिर उन्होंने क्या है, Pakistani is like your channel and love you सरदार जी। सो अजीज साहब बहुत शुक्रिया, ਤੁਹਾਡੇ ਬਜ਼ੁਰਗ 90 ਸਾਲ ਦੇ ਨੇ ਔਰ ਸਾਡਾ ਉਹਨਾਂ ਨੂੰ ਸਲਾਮ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਹੁਤ ਸਾਰੇ ਚੰਗੇ ਐਫਰਟ ਦੋਨੋਂ ਪੰਜਾਬਾਂ 'ਚ ਹੋ ਰਹੇ ਨੇ ਔਰ ਇੱਕ ਉਹਨਾਂ 'ਚ ਹੈ ਕਿ ਜਿਹਦੇ 'ਚ ਜਿਹੜੇ 47 ਤੋਂ ਪਹਿਲਾਂ ਦੋਨੋਂ ਪਾਸਿਆਂ ਤੋਂ ਗਏ, ਜਿਨ੍ਹਾਂ ਨੂੰ ਰੌਲੇ ਵੀ ਕਹਿੰਦੇ ਨੇ, ਪਾਰਟੀਸ਼ਨ ਵੀ ਹੈ, ਉਜਾੜਾ ਵੀ ਹੈ, ਇਹ ਜ਼ਿਆਦਾ। ਔਰ ਉਹ ਆਪਣੇ ਉਹਨਾਂ ਪਿੰਡਾਂ ਨੂੰ ਯਾਦ ਕਰਦੇ ਨੇ, ਉਹਨਾਂ ਦਿਨਾਂ ਨੂੰ, ਦੋਨੋਂ ਪਾਸਿਆਂ ਨੂੰ। ਬਹੁਤ ਸਾਰੇ ਇੰਟਰਵਿਊ ਹੁਣ ਅਵੇਲੇਬਲ ਨੇ। ਉਹਨਾਂ 'ਚ ਇੱਕ ਗੱਲ ਜਿਹੜੀ ਮੈਂ ਕਾਮਨ ਦੇਖੀ, ਉਹ ਭਾਵੇਂ ਇੱਧਰੋਂ ਗਏ ਸਾਡੇ ਮੁਸਲਮਾਨ ਭਰਾ ਨੇ ਜਾਂ ਉੱਧਰੋਂ ਆਏ ਸਿੱਖ ਜਾਂ ਹਿੰਦੂ ਨੇ, ਹਰ ਇੱਕ ਨੂੰ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਕਿ ਅੱਜ ਦਾ ਵੇੜਾ ਚੰਗਾ, ਉਹ ਕਹਿਣਗੇ ਨਹੀਂ, ਉਹ ਵੇਲੇ ਬਹੁਤ ਚੰਗੇ ਸੀ, ਸਾਡੀ ਬੜੀ ਮੁਹੱਬਤ ਸੀ, ਅਸੀਂ ਇੱਕ ਦੂਸਰੇ ਦੇ ਨਾਲ ਜਿਹੜਾ ਬੜਾ ਮਿਲ ਜੁਲ ਕੇ ਰਹਿੰਦੇ ਸੀ। ਸੋ ਮੈਂ ਸਮਝਦਾ ਵੀ ਰੱਬ ਕਰੇ ਖਾਲਿਸਤਾਨ ਹੋਣ, ਚਾਹੇ ਜਦੋਂ ਤੱਕ ਤਾਂ ਇਹ ਦਿੱਲੀ ਦੇ ਹਾਕਮ ਨੇ, ਇਹਨਾਂ ਨੇ ਤਾਂ ਸਾਨੂੰ ਮਿਲਣ ਨਹੀਂ ਦੇਣਾ ਆਪਸ ਚ। ਹੁਣ ਤਾਂ ਕੰਡਿਆਲੀ ਤਾਰ, ਉਹਦੇ ਚ ਵੀ ਕਰੰਟ। ਅਸੀਂ ਆਸ ਕਰਦੇ ਹਾਂ ਕਿ ਇੱਕ ਦਿਨ ਆਏ ਕਿ ਸਾਡਾ ਖਾਲਿਸਤਾਨ ਔਰ ਪਾਕਿਸਤਾਨ ਸਾਈਡ ਬਾਈ ਸਾਈਡ, ਸੀ ਅਮਰੀਕਾ ਕੈਨੇਡਾ ਚ ਜਿਵੇਂ ਆਣ ਜਾਣ ਹੈ, ਇਵੇਂ ਦੇ ਸਾਡੇ ਰਿਸ਼ਤੇ ਹੋਣ। ਬਹੁਤ ਸ਼ੁਕਰੀਆ ਅਜ਼ੀਜ਼ ਸਾਹਿਬ। ਨਵਾਜ਼ ਚੌਧਰੀ ਲਿਖਦੇ ਨੇ, ਡਾਕਟਰ ਸਾਹਿਬ ours technical team doing great and excellent job, no more technical problems or issues, thanks। ਹੁਣ ਅਸੀਂ ਆਪਣਿਆਂ ਨੂੰ ਮੁਬਾਰਕ ਦੇ ਸਕਦੇ ਹਾਂ। ਨਵੀਦ ਅਹਿਮਦ ਲਿਖਦੇ ਨੇ, I like TV 84 and ਖਾਲਿਸਤਾਨ, I love ਖਾਲਿਸਤਾਨ। ਐਂਡ ਗੁਰਵਿੰਦਰ ਸਿੰਘ ਆਸਟ੍ਰੇਲੀਆ ਤੋਂ ਲਿਖਦੇ ਨੇ ਕਿ ਵੀ ਉਹਨਾਂ ਨੇ ਕੁਝ ਫੰਡ ਇਕੱਠੇ ਕੀਤੇ ਨੇ TV 84 ਲਈ, ਔਰ ਬਹੁਤ ਸ਼ੁਕਰੀਆ ਵੀਰ ਗੁਰਵਿੰਦਰ ਸਿੰਘ ਜੀ। ਔਰ ਰਾਜਾ ਡੈਨੀਅਲ ਸ਼ਾਬੀਰ ਜੰਜੂਆ, really good effort Dr. Sahab, good wishes for you and all your team TV 84, ਸ਼ੁਕਰੀਆ। ਔਰ ਨਵਾਜ਼ ਚੌਧਰੀ ਫਿਰ ਲਿਖਦੇ ਨੇ, ਡਾਕਟਰ ਸਾਹਿਬ ਸਲਾਮ ਤੇ ਸਤਿ ਸ੍ਰੀ ਅਕਾਲ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਇਨਸ਼ਾਅੱਲਾ ਖਾਲਿਸਤਾਨ freedom written on the wall, again ਖਾਲਿਸਤਾਨ ਜ਼ਿੰਦਾਬਾਦ, soon our East Punjab brothers and sisters will taste the freedom of spiritual and religious and social justice. I am so happy to see lot of our Pakistani brothers and sisters watching and sharing and comments on TV 84। ਬਹੁਤ ਸ਼ੁਕਰੀਆ ਚੌਧਰੀ ਸਾਹਿਬ, ਤੁਹਾਡੇ ਅਲਫਾਜ਼ ਸਾਡੇ ਲਈ ਜਿਹੜਾ ਐਡਰਨਲਿਨ ਦਾ ਕੰਮ ਕਰਦੇ ਨੇ, ਹੌਸਲਾ ਦਿੰਦੇ ਨੇ। ਵੀਰ ਕੁਲਜੀਤ ਸਿੰਘ ਹਮੇਸ਼ਾ ਵਾਂਗ ਕਹਿੰਦੇ ਨੇ ਕਿ ਭਾਈ ਲਿੰਕ ਸ਼ੇਅਰ ਕਰੋ। ਸਤਪਾਲ ਸਿੰਘ ਪੁਰੇਵਾਲ ਸਿਐਟਲ ਤੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਨਾਂ ਹੀ ਪੜਾਂਗੇ, ਬੇਅੰਤ ਸਿੰਘ ਖਾਲਿਸਤਾਨੀ, ਨਵੀਦ ਅਹਿਮਦ। ਨਵੀਦ ਸਾਹਿਬ ਬਹੁਤ ਸਾਰੇ ਮੈਸੇਜ ਲਿਖਦੇ ਨੇ ਔਰ ਬਹੁਤ ਸਾਰੇ ਸੈਗਮੈਂਟਸ ਹੁੰਦੇ ਨੇ। ਅਮਰੀਕ ਸਿੰਘ ਸਿੰਦਰ, ਭੁਪਿੰਦਰ ਸਿੰਘ, ਸੋਨੂ ਟਾਂਡਾ ਪੰਜਾਬ ਤੋਂ, ਕਰਨੈਲ ਸਿੰਘ, ਬਲਿਹਾਰ ਸਿੰਘ ਕੰਗ, ਮੀਆਂ ਆਸਮ, ਇਹ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਦੂਸਰੇ ਸੈਗਮੈਂਟ 'ਤੇ ਵੀ ਬਹੁਤ ਸਾਰੇ ਕਾਮੈਂਟ ਨੇ, ਪਰ ਮੈਂ ਕੁਇਕਲੀ ਜੇ ਕੋਈ ਲੈ ਸਕਿਆ ਤਾਂ ਮੈਂ ਜ਼ਰੂਰ, ਕਿਉਂਕਿ ਮੈਨੂੰ ਹੁੰਦਾ ਜਿਹੜਾ ਮਾਣ ਦੇ ਨਾਲ ਲਿਖਦੇ ਨੇ ਉਹਨਾਂ ਦੀ ਰੈਕਗਨੀਸ਼ਨ ਵੀ ਹੁੰਦੀ ਹੈ, ਸਾਨੂੰ ਵੀ ਹੌਸਲਾ ਮਿਲ। ਵੀਰ ਜਸਵਿੰਦਰ ਸਿੰਘ, ਕਮਲਜੀਤ ਸਿੰਘ ਮਾਨ, ਖਾਲਿਦ ਅਜ਼ੀਜ਼, ਗੁਰਫਤਿਹ ਸਿੰਘ ਖਾਲਸਾ ਰਾਜ, ਬੇਅੰਤ ਸਿੰਘ ਖਾਲਿਸਤਾਨੀ, ਇਹ ਵੀ ਖਾਲਿਦ ਅਜ਼ੀਜ਼, ਗੁਰਕੀਰਤ ਬਰਾੜ, ਆਵਾਜ਼ ਖਾਲਿਸਤਾਨ, ਔਰ ਇਹਨਾਂ ਸਾਰਿਆਂ ਦਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ ਅਗਲੇ ਇਸ਼ੂ ਵੱਲ ਆਉਂਦੇ ਹਾਂ। ਜੀ ਡਾਕਟਰ ਸਾਹਿਬ, ਅਸੀਂ ਜਦੋਂ ਇਹ ਦੇਖਦੇ ਹਾਂ ਕਿ ਵੀ ਇੰਨੇ ਚੈਲੰਜਿਸ, ਰੁਕਾਵਟਾਂ, ਇੰਡੀਅਨ ਏਜੰਸੀਆਂ ਦਾ ਸਾਨੂੰ ਬਦਨਾਮ ਕਰਨਾ, ਇੱਥੇ 9/11 ਤੋਂ ਬਾਅਦ ਕਿਸ ਕਿਸਮ ਦਾ ਮਾਹੌਲ, ਹੇਟਡ ਦਾ, ਹੇਟ ਕ੍ਰਾਈਮ, ਹੁਣ ਹੰਡਰਡਸ ਨਹੀਂ ਥਾਊਜ਼ੈਂਡਸ ਘਟਨਾਵਾਂ ਹੇਟ ਕ੍ਰਾਈਮ ਦੀਆਂ ਨੇ। ਇੱਕ ਪਾਸੇ ਕੁਝ ਸਿੱਖ ਗਰੁੱਪ ਨੇ ਜਿਹੜੇ ਕੰਮ ਕਰ ਰਹੇ ਨੇ ਕਿ ਕਿਵੇਂ ਜਿਹੜਾ ਉਹ ਇਸ ਰੇਸ਼ੀਅਲ ਪ੍ਰੋਫਾਈਲਿੰਗ ਔਰ ਦੂਸਰਿਆਂ ਤੋਂ ਬਚਿਆ ਜਾਏ। ਪਰ ਮੈਂ ਸਮਝਦਾ ਵੀ ਇਹ ਗੁਰੂ ਦੀ ਕੁਦਰਤ, ਗੁਰੂ ਦਾ ਕ੍ਰਿਸ਼ਮਾ, ਗੁਰੂ ਦੀ ਰਹਿਮਤ, ਗੁਰੂ ਦੀ ਕਲਾ ਹੈ ਕਿ ਅਸੀਂ ਅੱਗੇ ਵਧ ਰਹੇ। ਔਰ ਅੱਜ ਦੀਆਂ ਦੋ ਖਬਰਾਂ ਜਿਹੜੀਆਂ ਸਾਰੇ ਮੀਡੀਆ 'ਚ ਨੇ ਕਿ ਪਹਿਲੀ ਵਾਰ ਅਮਰੀਕਾ ਦੇ ਵਿੱਚ ਇੱਕ ਸਿੱਖ ਅਟਰਨੀ ਜਨਰਲ ਬਣਿਆ ਔਰ ਨਿਊ ਜਰਸੀ ਸਟੇਟ ਦੇ ਜਿਹੜੇ ਨੇ ਗੁਰਵੀਰ ਸਿੰਘ ਗਰੇਵਾਲ ਨੂੰ
ਜਿਹੜਾ ਹੈ ਉਹ ਅਟਾਰਨੀ ਜਨਰਲ ਦੇ ਤੌਰ ਤੇ ਸਹੁੰ ਚੁਕਾਈ ਗਈ ਹੈ ਨਿਊ ਜਰਸੀ ਦੇ, ਜਿਹੜਾ ਕਿ ਬਹੁਤ ਵੱਡਾ ਫਖਰ ਹੈ। ਦਰਸ਼ਕ ਸਕਰੀਨ ਦੇ ਉੱਤੇ ਉਹਨਾਂ ਦੀ ਪਿਕਚਰ ਦੇਖ ਰਹੇ ਨੇ। ਔਰ ਫਿਲ ਮਰਫੀ ਜਿਹੜੀ ਗਵਰਨਰ ਹੈ ਉਹਨੇ ਉਹਨਾਂ ਨੂੰ ਅਟਾਰਨੀ ਜਨਰਲ ਬਣਾਇਆ। ਔਰ ਇਹ ਖਬਰ ਹੈ ਕਿ ਕਿਵੇਂ ਇੱਕ ਪਹਿਲਾ ਉਹ ਇੱਕ ਸਿੱਖ ਅਟਾਰਨੀ ਜਨਰਲ ਬਣੇ ਨੇ। ਮੈਂ ਪੰਜਾਬੀ ਵਰਸ਼ਨ ਪੜ੍ਹਦਾ ਤਾਂ ਕਿ ਵਕਤ ਸੇਵ ਹੋ ਜਾਂਦਾ ਹੈ। ਗੁਰਬੀਰ ਸਿੰਘ ਗਰੇਵਾਲ ਅਮਰੀਕਾ 'ਚ ਪਹਿਲੇ ਸਿੱਖ ਅਟਾਰਨੀ ਜਨਰਲ ਹੋਣਗੇ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਨੇ ਅੱਜ ਗੁਰਬੀਰ ਸਿੰਘ ਗਰੇਵਾਲ ਦਾ ਨਾਂ ਸੂਬੇ ਦੇ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ। ਗਰੇਵਾਲ ਅਮਰੀਕਾ ਦੇ ਕਿਸੇ ਸੂਬੇ 'ਚ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਸਿੱਖ ਵਿਅਕਤੀ ਹੋਣਗੇ। ਔਰ ਇਹ ਸਿੱਖੀ ਸਰੂਪ 'ਚ ਨੇ, ਬੜੇ ਹੈਂਡਸਮ। ਉਹਨਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਤੇ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਨੇ ਸਵਾਗਤ ਕੀਤਾ। ਇਸ ਵੇਲੇ ਉਹ ਬਰਗਨ ਕਾਉਂਟੀ 'ਚ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾ ਰਹੇ ਸੀ। ਔਰ ਉਹ ਹੁਣ ਨਿਊ ਜਰਸੀ ਦੇ ਕਰੀਬ 10 ਲੱਖ ਲੋਕ ਨੇ, 1 ਮਿਲੀਅਨ ਤੋਂ ਜ਼ਿਆਦਾ। ਔਰ ਉਹਨਾਂ ਦੇ ਨਾਲ ਜਿਹੜੇ ਨੇ 265 ਸਟਾਫ ਮੈਂਬਰ ਹੋਣਗੇ। ਸੋ ਅਟਾਰਨੀ ਜਨਰਲ ਬਹੁਤ ਪਾਵਰਫੁਲ ਪੋਸਟ ਹੁੰਦੀ ਹੈ ਕਿਸੇ ਵੀ ਸਟੇਟ ਦੇ ਵਿੱਚ। ਔਰ ਉਹਨਾਂ ਨੇ 2004 ਤੋਂ 2007 ਦੌਰਾਨ ਨਿਊਯਾਰਕ ਤੇ 2010 ਤੋਂ 2016 ਦੌਰਾਨ ਨਿਊ ਜਰਸੀ 'ਚ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਸੇਵਾਵਾਂ ਦਿੱਤੀਆਂ ਹੋਈਆਂ ਨੇ। ਔਰ ਇਹ ਵਿਲੀਅਮ ਐਂਡ ਮੈਰੀ ਕਾਲਜ ਮਾਰਸ਼ਲ ਵਿਥੇ ਸਕੂਲ ਆਫ ਲਾਅ 'ਚੋਂ 1999 'ਚ ਉਹਨਾਂ ਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਉਹ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ। ਔਰ ਇਸ ਵੇਲੇ ਸਮੁੱਚੀ ਸਿੱਖ ਕੌਮ ਜਿਹੜੀ ਹੈ ਇਸ ਗੱਲ ਤੇ ਫਖਰ ਮਹਿਸੂਸ ਕਰਦੀ ਹੈ ਕਿ ਸਾਡਾ ਇਹ ਵੀਰ ਜਿਹੜਾ ਹੈ ਨਿਊ ਜਰਸੀ ਵਰਗੀ ਇੱਕ ਪ੍ਰਭਾਵਸ਼ਾਲੀ ਸਟੇਟ ਦਾ ਅਟਾਰਨੀ ਜਨਰਲ ਬਣੇ। ਔਰ ਜੇ ਸਿੰਘ ਅੱਗੇ ਨੂੰ ਵਧ ਰਹੇ ਨੇ ਤੇ ਬੀਬੀਆਂ ਵੀ ਪਿੱਛੇ ਨਹੀਂ ਨੇ। ਵਾਸ਼ਿੰਗਟਨ ਸਟੇਟ ਜਿਹੜੀ ਅਮਰੀਕਾ ਦੀ ਇੱਕ ਲਿਬਰਲ ਸਟੇਟ ਹੈ, ਇੱਕ ਵਾਸ਼ਿੰਗਟਨ DC ਹੈ। ਇਸ ਮੁਲਕ ਤੋਂ ਬਾਹਰ ਵਾਲੇ ਕਈ ਵਾਰੀ ਉਹਨੂੰ ਕਨਫਿਊਜ਼ ਕਰ ਲੈਂਦੇ ਨੇ, ਲੇਕਿਨ ਵਾਸ਼ਿੰਗਟਨ ਸਟੇਟ ਇੱਕ ਬੜੀ ਪਾਵਰਫੁਲ ਸਟੇਟ ਹੈ। ਔਰ ਜਿਵੇਂ ਫੈਡਰਲ ਲੈਵਲ ਦੇ ਉੱਤੇ ਇੱਕ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ, ਇੱਕ ਸੈਨੇਟ ਹੈ, ਇੱਦਾਂ ਹਰ ਸਟੇਟ ਦੀ ਅਮਰੀਕਾ ਦੇ ਵਿੱਚ ਆਪਣੀ ਲੈਜਿਸਲੇਚਰ ਹੈ ਔਰ ਆਪਣੀ ਸੈਨੇਟ ਹੈ। ਔਰ ਇਹ ਪਹਿਲੀ ਸਿੱਖ ਬੀਬੀ ਬਣੇ ਨੇ ਬੀਬੀ ਮੋਨਿਕਾ ਢੀਂਗਰਾ, ਜਿਹੜੇ ਕਿ ਸਟੇਟ ਸੈਨੇਟਰ ਬਣੇ ਨੇ ਵਾਸ਼ਿੰਗਟਨ ਦੇ। ਔਰ ਦਰਸ਼ਕ ਪਿਕਚਰ ਦੇਖ ਰਹੇ ਨੇ ਕਿ ਵੀ ਉਹ ਸਿਰਫ ਸਾਰੀ ਹੁਣ ਸਟੇਟ ਦੀ ਨੁਮਾਇੰਦਗੀ ਕਰਦੇ ਨੇ, ਪਰ ਕਿਉਂਕਿ ਉਹਨਾਂ ਨੇ ਕਮਿਊਨਿਟੀ 'ਚ ਕਾਫੀ ਸਰਵਿਸ ਦਿੱਤੀ ਹੋਈ ਹੈ ਔਰ ਉੱਥੇ ਖਾਲਸਾ ਗੁਰਮਤ ਸਕੂਲ ਜਿਹੜਾ ਕਿ ਬੜਾ ਯੂਨੀਕ ਸੇਵਾ ਕਰ ਰਿਹਾ, ਉਸ ਦੇ ਉਹ ਸਿਐਟਲ ਦੇ ਖਾਲਸਾ ਗੁਰਮਤ ਸਕੂਲ 'ਚ ਆਏ। ਔਰ ਸਕੂਲ ਵਾਲਿਆਂ ਨੇ ਵੀ ਪਹਿਲੀ ਜਿਹੜੀ ਹੈ ਸਟੇਟ ਸੈਨੇਟਰ ਬੀਬੀ ਮੋਨਿਕਾ ਢਿੰਗਰਾ ਨੂੰ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਨਮਾਨ ਕੀਤਾ। ਔਰ ਉਹ ਬੱਚਿਆਂ ਤੇ ਪ੍ਰਬੰਧਕਾਂ ਦੇ ਰੂਬਰੂ ਹੋਏ। ਔਰ ਉਹਨਾਂ ਦੇ ਸਕੂਲ ਜਦੋਂ ਸਕੂਲ ਬੀਬੀ ਜੀ ਪਹੁੰਚੇ ਨੇ ਤੇ ਪ੍ਰਬੰਧਕ ਕਮੇਟੀ ਜਿਹਨਾਂ ਜਸਮੀਤ ਸਿੰਘ, ਹੀਰਾ ਸਿੰਘ, ਦਲਜੀਤ ਸਿੰਘ ਸੇਠੀ, ਪਰਮਜੀਤ ਕੌਰ ਚਾਵਲਾ, ਇਹ ਮੈਨੂੰ 'ਚੋਂ ਬਹੁਤ ਸਾਰਿਆਂ ਨੂੰ ਮੈਂ ਜਾਣਦਾ ਕਿਉਂਕਿ ਇਹ ਸਾਰੇ ਹੀ ਪੰਥਕ ਵਿਚਾਰ ਵਾਲੇ ਨੇ ਔਰ ਬੜੇ ਚੰਗੇ ਢੰਗ ਨਾਲ ਇਹ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਰਹੇ ਨੇ। ਉਹਨਾਂ ਨੇ ਉਹਨਾਂ ਨੂੰ ਇੱਕ ਗੁਲਦਸਤਾ ਭੇਟ ਕੀਤਾ ਮੈਨੇਜਮੈਂਟ ਨੇ ਗੁਰਦੁਆਰਾ ਸਾਹਿਬ ਦੇ, ਫੁਲਕਾਰੀ ਤੇ ਕਿਤਾਬਾਂ ਦਾ ਸੈੱਟ। ਔਰ ਬੀਬੀ ਢਿੰਗਰਾ ਨੇ ਕਿਹਾ ਕਿ ਉਹ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਨੇ ਤੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਜ਼ਬਾਨ ਨਾਲ ਜੋੜਨ ਲਈ ਸਾਰੇ ਭਾਈਚਾਰੇ ਨਾਲ ਮਿਲ ਕੇ ਕੰਮ ਕਰਨਗੇ ਔਰ ਜਿਸ ਕਿਸਮ ਦੀ ਵੀ ਮਦਦ ਦੀ ਲੋੜ ਹੋਈ ਉਹ ਸਰਕਾਰ ਤੋਂ ਲਈ ਜਾਏਗੀ। ਔਰ ਉਹਨਾਂ ਨੇ ਸਾਰੇ ਹੀ ਪੰਜਾਬੀ ਭਾਈਚਾਰੇ ਵਿਸ਼ੇਸ਼ ਕਰ ਸਿੱਖਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਚੁਣੇ ਜਾਂਦੇ ਇਲੈਕਟਿਡ ਨੇ, ਇਹ ਕੋਈ ਨੋਮੀਨੇਟਡ ਨਹੀਂ ਨੇ ਕਿ। ਔਰ ਇਹ ਫਖਰ ਦੀ ਗੱਲ ਹੈ ਕਿ ਅੱਜ ਇੱਕ ਸਿੱਖ ਬੀਬੀ ਇੱਕ ਸਟੇਟ ਦੀ ਸੈਨੇਟਰ ਔਰ ਸਿੱਖ ਅਟਾਰਨੀ ਜਨਰਲ ਨਿਊ ਜਰਸੀ ਸਟੇਟ ਦਾ। ਸੋ ਇਹ ਗੁਰੂ ਦੀ ਕਲਾ ਔਰ ਕ੍ਰਿਸ਼ਮਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਰਾਗ ਦਾ ਸ਼ਬਦ ਚੁਣਿਆ। ਸੂਹੀ ਮਹੱਲਾ ਪੰਜਵਾਂ। ਪੇਖਤ ਚਾਖੀਅਤ ਕਹੀਅਤ ਅੰਧਾ, ਸੁਨੀਅਤ ਸੁਨੀਐ ਨਾਹੀਂ, ਨਿਕਟ ਵਸਤ ਕੋ ਜਾਣੈ ਦੂਰੇ, ਪਾਪੀ ਪਾਪ ਕਮਾਹੀ, ਸੋ ਕਿਛ ਕਰ ਜਿਤ ਛੁਟੈ ਪ੍ਰਾਣੀ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਓ। ਜ਼ਾਹਰ ਹੈ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੈ ਔਰ ਇਹਦੇ 'ਚ ਸੋ ਕਿਛ ਕਰ ਜਿਤ ਛੁਟਿਆ ਪ੍ਰਾਣੀ, ਹੇ ਪ੍ਰਾਣੀ, ਹੇ ਇਨਸਾਨ, ਐਸਾ ਕੁਛ ਕਰ ਕਿ ਤੂੰ ਆਪਣੇ ਇਸ ਕਰਮ ਕਾਂਡ 'ਚੋਂ, ਆਪਣੇ ਮਾੜੇ ਕਰਮਾਂ ਦੇ ਜਾਲ 'ਚੋਂ ਛੁੱਟ ਸਕੇ, ਨਿਕਲ ਸਕੇ। ਔਰ ਉਹਦਾ ਤਰੀਕਾ ਵੀ ਨਾਲ ਦੱਸਿਆ, ਹਰ ਹਰ ਨਾਮ ਜਪ ਅੰਮ੍ਰਿਤ ਬਾਣੀ, ਕਿ ਰੱਬ ਦੀ ਯਾਦ, ਵਾਹਿਗੁਰੂ ਵਾਹਿਗੁਰੂ, ਅੱਲਾ ਅੱਲਾ, ਰਾਮ ਰਾਮ, ਹਰੀ ਹਰੀ, ਜਿਹੜੇ ਵੀ ਪੁਰਾਣੇ ਵੇਲੇ 'ਚ ਸੀ ਤਰੀਕੇ,
ਕਿ ਉਹਨਾਂ ਨੂੰ ਆਪਣੀ ਰਸਨਾ ਦੇ ਆਪਣੀ ਜ਼ਬਾਨ ਦੇ ਉੱਤੇ ਲਿਆ, ਰੱਬ ਦੀ ਇਬਾਦਤ ਦੇ ਵਿੱਚ ਜੁੜ, ਰੱਬ ਨੂੰ ਯਾਦ ਕਰ। ਔਰ ਤੂੰ ਇਵੇਂ ਨਾ ਬਣ ਕਿ ਤੈਨੂੰ ਵਕਾਰਾਂ ਨੇ, ਮਾੜੇ ਟ੍ਰੇਟਸ ਨੇ ਕਿਉਂ ਜਿਹਾ ਬਣਾ ਦਿੱਤਾ, ਪੇਖਤ ਚਾਖੀਅਤ ਕਹੀਅਤ ਅੰਧਾ, ਕਿ ਤੂੰ ਪੇਖਦਾ ਵੀ ਹੈ, ਚਾਖਣਾ ਵੀ, ਚਕਸ਼ੂ ਕਹਿੰਦੇ ਨੇ ਅੱਖ ਨੂੰ, ਦੇਖਣਾ ਜਿਹਨੂੰ ਅਸੀਂ ਕਹਿੰਦੇ ਵੇਖਣਾ ਚਾਖਣਾ, ਤੂੰ ਵੇਖ ਚਾਖ ਕੇ ਵੀ ਅੰਨਾ ਬਣਿਆ ਹੋਇਆ। ਸੁਨੀਅਤ ਸੁਣੀਆ ਨਹੀਂ, ਤੂੰ ਸੁਣ ਰਿਹਾ ਪਰ ਤੇਰੇ ਕੰਨਾਂ 'ਚ ਕੁਛ ਨਹੀਂ ਪੈ ਰਿਹਾ, ਤੂੰ ਸੁਣਨਾ ਹੀ ਨਹੀਂ ਚਾਹੁੰਦਾ। ਨਿਕਟ ਵਸਤ ਕੋ ਜਾਣੈ ਦੂਰੇ, ਪਾਪੀ ਪਾਪ, ਜਿਹੜਾ ਰੱਬ ਤੇਰੇ ਨੇੜੇ ਰਹਿੰਦਾ, ਤੇਰੇ ਹਿਰਦੇ 'ਚ ਵਸਦਾ, ਤੇਰੇ ਨਾਲ, ਉਹਨੂੰ ਤੂੰ ਦੂਰ ਸਮਝਦਾ। ਪਾਪੀ ਪਾਪ ਕਮਾਹੀ, ਤੂੰ ਮਾੜੇ ਕੰਮਾਂ ਦੇ ਵਿੱਚ ਲੱਗਾ ਹੋਇਆ। ਔਰ ਰਹਾਉ ਦੀ ਤੁਕ ਮੈਂ ਆਲਰੇਡੀ ਵਿਚਾਰ ਲਈ ਹੈ। ਘੋਰ ਮਹਿਲ ਸਦਾ ਰੰਗ ਰਾਤਾ, ਸੰਗ ਤੁਮਾਰੇ ਕਛੂ ਨਾ ਜਾਤਾ। ਘੋਰ ਘੋੜਿਆਂ ਨੂੰ, ਕਿ ਤੂੰ ਚੰਗੀ ਸਵਾਰੀ, ਅੱਜ ਅਸੀਂ ਚੰਗੀਆਂ ਗੱਡੀਆਂ ਕਹਿ ਸਕਦੇ ਹਾਂ, ਅਸੀਂ ਮਾਡਲ ਕਿਹੜਾ ਬਦਲਿਆ, ਨਾਲ ਦੀ ਨਾਲ ਅਸੀਂ ਦੇਖਦੇ ਹਾਂ ਵੀ ਨਵਾਂ ਮਾਡਲ ਵੀ ਚੰਗੀ ਆਸ਼ੀ ਹੈ। ਮਹਿਲ, ਬੜੇ ਵੱਡੇ ਵੱਡੇ ਘਰ, ਹੁਣ $1 ਮਿਲੀਅਨ $2 ਮਿਲੀਅਨ, ਸਦਾ ਰੰਗ ਰਾਤਾ, ਇਹਨਾਂ ਗੱਲਾਂ ਹੀ ਤੋਂ ਫਸਿਆ ਹੋਇਆ। ਚੰਗੀ ਸਵਾਰੀ, ਚੰਗਾ ਰਹਿਣ ਸਹਿਣ, ਸੰਗ ਤੁਮਾਰੇ ਕਛੂ ਨਾ ਜਾਤਾ, ਇਹ ਜੋ ਕੁਛ ਵੀ ਹੈ ਤਾਂ ਇੱਥੇ ਰਹਿ ਜਾਣਾ, ਇਹ ਵਕਤੀ ਜੇ ਤੌਰ ਦੇ ਉੱਤੇ ਤੈਨੂੰ ਸੁੱਖ ਦਿੰਦਾ ਹੈ, ਪਰ ਇਹ ਰਹਿਣ ਵਾਲੀਆਂ ਚੀਜ਼ਾਂ ਨੇ। ਰੱਖੈ ਪੁਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੈ ਜਮ ਡੰਡ, ਕਿ ਤੂੰ ਜਿਵੇਂ ਕੁਮਾਰ ਦਾ ਬਣਾਇਆ ਹੋਇਆ ਮਿੱਟੀ ਦਾ ਭਾਂਡਾ, ਕੋਈ ਉਹਨੂੰ ਬਾਹਰੋਂ ਪੋਚੀ ਜਾਏ ਪਰ ਉਹਦੇ ਅੰਦਰ ਗੰਦਗੀ ਹੋਏ ਤਾਂ ਬਾਹਰ ਦੇ ਪੋਚਣ ਨਾਲ ਤਾਂ ਨਹੀਂ ਹੈ। ਇਸੇ ਤਰ੍ਹਾਂ ਅਸੀਂ ਇਸ ਸਰੀਰ ਨੂੰ, ਜਿਹੜਾ ਕੱਚੀ ਮਿੱਟੀ ਦਾ ਭਾਂਡਾ ਜਿਹੜਾ ਰੱਬ ਨੇ ਬਣਾਇਆ, ਜਿਹੜਾ ਅਲਟੀਮੇਟਲੀ ਫੁੱਟਣਾ ਟੁੱਟਣਾ, ਕਿ ਇਹਨੂੰ ਤੂੰ ਪੋਚਦਾ। ਸਰੀਰ ਨੂੰ ਅਸੀਂ ਘੰਟਿਆਂ ਬਾਅਦ ਸ਼ੀਸ਼ਿਆਂ ਸਾਹਮਣੇ ਖਲੋ ਕੇ $multi-billion ਦੀ ਜਿਹੜੀ ਹੈ ਉਹ ਬਿਊਟੀ ਮੇਕਅਪ ਇੰਡਸਟਰੀ ਹੈ, ਇਕੱਲਾ ਬੀਬੀਆਂ ਨੂੰ ਨਹੀਂ ਮੈਂ ਕਹਿੰਦਾ, ਬੰਦੇ ਕਿਹੜੇ ਘੱਟ ਨੇ, ਹੁਣ ਸਾਰਾ ਕੁਛ ਹੀ ਉਹੀ ਤੁਰਿਆ ਹੋਇਆ। ਪਰ ਇਨ ਦਾ ਐਂਡ ਆਫ ਦਾ ਤੁਸੀਂ ਡੇ ਦੇਖੋ ਤੇ ਇਸ ਭਾਂਡੇ ਨੂੰ ਬਾਹਰੋਂ ਹੀ ਪੋਚਣਾ ਹੈ, ਲਿਪਣਾ ਪੋਚਣਾ ਹੈ, ਹੋਰ ਤਾਂ ਕੀ ਹੈ। ਤੇ ਗੁਰੂ ਸਾਹਿਬ ਨੇ ਯਾਦ ਕਰਾਇਆ ਕਿ ਰੱਖੇ ਪੁਚਾਰ ਮਾਟੀ ਕਾ ਭਾਂਡਾ, ਅਤ ਕੁਚੀਲ ਮਿਲੇ ਜਮ ਡਾਂਡਾ, ਪਰ ਅੰਦਰ ਜਿਹੜਾ ਹੈ ਉਹ ਕੁਚੀਲ ਹੈ, ਬਹੁਤ ਅਤ ਗੰਦਾ ਹੈ। ਔਰ ਇਹ ਅਲਟੀਮੇਟਲੀ ਜਮ ਡਾਂਡਾ, ਜਮ ਦਾ ਡੰਡਾ, ਰੱਬ ਦਾ ਖੌਫ, ਮੌਤ ਦਾ ਖੌਫ, ਉਹਨੇ ਬਾਹਰਲੇ ਪੋਚਾ ਪਾਚੀ ਨੂੰ ਨਹੀਂ ਦੇਖਣਾ ਹੈ, ਉਹ ਤੇਰੇ ਅੰਦਰ 'ਚ ਕੀ ਹੈ ਇਸ ਦੇ ਨਾਲ ਤੇਰਾ ਡਿਸਾਈਡ ਹੋਣਾ। ਕਾਮ ਕ੍ਰੋਧ ਲੋਭ ਮੋਹ ਬਾਧਾ, ਮਹਾਗਰਤ ਮੈਂ ਨਿਗਰਤ ਜਾਤਾ। ਗਰਤ ਕਹਿੰਦੇ ਨੇ ਟੋਏ ਨੂੰ, ਕਿ ਲਸਟ ਔਰ ਐਂਗਰ ਜਿਹੜੇ ਸਾਡੀ ਜੀਵਨ ਨੂੰ ਡਰਾਈਵ ਕਰਦੇ ਨੇ, ਇਹਨਾਂ ਦੇ ਵਿੱਚ ਲੋਭ, ਗਰੀਡ, ਮੋਹ, ਅਟੈਚਮੈਂਟ, ਜੀ ਆਪਣੀ ਔਲਾਦ ਦੇ ਲਈ ਅਸੀਂ ਸਭ ਜਿਹੜਾ ਉਹ ਨੈਗੇਟਿਵ ਕਰਨ ਨੂੰ ਤਿਆਰ ਹੈ, ਜੀ ਬੱਚੇ ਜੀ ਬੱਚੇ ਜੀ ਬੱਚੇ ਜੀ। ਔਰ ਇਹ ਗੁਰੂ ਸਾਹਿਬ ਨੇ ਫਰਮਾਇਆ ਵੀ ਇਹ ਜਿਹੜਾ ਇਹੀ ਟੋਏ 'ਚ ਡਿੱਗਣਾ ਹੈ। ਮਹਾਗਰਤ ਮੈਂ ਨਿਗਰਤ ਜਾਤਾ, ਨਾਨਕ ਕੀ ਅਰਦਾਸ ਸੁਣੀਜੈ, ਡੂਬਤ ਪਾਹਨ ਪ੍ਰਭ ਮੇਰੇ ਲੀਜੈ। ਕਿ ਹੇ ਵਾਹਿਗੁਰੂ, ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਮੇਰੀ ਤੁਸੀਂ ਹੇ ਵਾਹਿਗੁਰੂ ਮੇਰੀ ਅਰਦਾਸ, ਮੇਰੀ ਬੇਨਤੀ ਸੁਣੋ। ਡੂਬਤ ਪਾਹਨ, ਕਿ ਮੈਂ ਉਵੇਂ ਹੀ ਹੈ ਜਿਵੇਂ ਪੱਥਰ, ਡੁੱਬਦੇ ਪੱਥਰ ਵਾਂਗ ਹੈ। ਪ੍ਰਭ ਮੇਰੇ ਲੀਜੈ, ਹੇ ਵਾਹਿਗੁਰੂ ਮੈਨੂੰ ਡੁੱਬਦੇ ਪੱਥਰ ਨੂੰ ਕੱਢ ਲੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਸਾਨੂੰ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।